ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 8 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਸਿੰਘ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 5599052575 559-905-2575 ਅਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਅਤੇ ਭਰੋਸੇਯੋਗ ਅਟਾਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 4159090503 ਅਤੇ ਸਟਾਰਲਾਈਟ ਟਰੱਕ ਐਂਡ ਟਾਇਰਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਾਇਰਸ ਹੋਲਸੇਲ ਪ੍ਰਾਈਸਿਸ ਦੇ ਉੱਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਇਹਨਾਂ ਦਾ ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ। ਕਾਲ 209-250-9535 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਨਿਊਜ਼ੀਲੈਂਡ ਦੀ ਸਰਕਾਰ ਨੇ ਅੱਜ ਤੋਂ ਇੰਡੀਆ ਤੋਂ ਜਿਹੜਾ ਵੀ ਆ ਰਿਹਾ ਆ ਉਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਆ। ਈਵਨ ਨਿਊਜ਼ੀਲੈਂਡ ਦੇ ਸਿਟੀਜ਼ਨ ਵੀ ਜਿਹੜੇ ਹੈਗੇ ਇੰਡੀਆ ਨੂੰ ਗਏ ਆ, ਉਹਨਾਂ ਦੀ ਵੀ ਜਿਹੜੀ ਐਂਟਰੀ ਆ ਉਹ ਬੈਨ ਕਰ ਦਿੱਤੀ ਆ ਉਹਨਾਂ ਨੇ 2 ਹਫ਼ਤਿਆਂ ਦੇ ਲਈ। ਪਿਛਲੇ ਦਿਨਾਂ ਦੇ ਵਿੱਚ 23 ਕਹਿੰਦੇ ਕੇਸ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਬਾਰਡਰ ਦੇ ਉੱਤੇ ਜਿਹੜੇ ਉਹਨਾਂ ਨੇ ਦੇਖੇ ਸੀ, ਜਾਂ ਬਾਈ ਏਅਰ ਜਿਹੜੇ ਲੋਕ ਆਉਂਦੇ ਆ, ਜਿਨ੍ਹਾਂ ਦੇ ਵਿੱਚੋਂ 17 ਇੰਡੀਆ ਦੇ ਵਿੱਚੋਂ ਸੀਗੇ। ਇੰਡੀਆ ਇਸ ਵੇਲੇ ਪੂਰਾ ਜਿਹੜਾ ਆ ਹੌਟ ਸੀਟ ਬਣਿਆ ਹੋਇਆ ਆ। ਇੰਡੀਆ ਨੇ 12.8 ਮਿਲੀਅਨ ਕੋਵਿਡ ਕੇਸ ਜਿਹੜੇ ਇੰਡੀਆ ਦੇ ਵਿੱਚ ਇਸ ਟਾਈਮ ਪਾਏ ਗਏ ਹੈਗੇ ਆ। ਯੂਨਾਈਟਿਡ ਸਟੇਟਸ, ਬ੍ਰਾਜ਼ੀਲ ਤੋਂ ਬਾਅਦ ਇੰਡੀਆ ਦਾ ਜਿਹੜਾ ਨੰਬਰ ਆਉਂਦਾ ਹੈਗਾ। ਹੁਣ ਉੱਥੇ ਸੈਕਿੰਡ ਵੇਵ ਕਹਿੰਦੇ ਆਲਰੇਡੀ ਚੱਲੀ ਹੋਈ ਆ। ਪਿਛਲੇ 24 ਘੰਟਿਆਂ 'ਚ 1,27,000 ਦੇ ਕਰੀਬ ਜਿਹੜੇ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਕੇਸ ਹੋਏ ਹੈਗੇ ਆ। 24 ਘੰਟਿਆਂ 685 ਮੌਤਾਂ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਇੰਡੀਆ ਦੇ ਵਿੱਚ ਹੋਈਆਂ। ਸੋ ਉਹਨੂੰ ਦੇਖਦੇ ਹੋਏ ਨਿਊਜ਼ੀਲੈਂਡ ਦੀ ਸਰਕਾਰ ਨੇ ਕਹਿੰਦੇ ਵੀ ਇੰਡੀਆ ਤੋਂ ਜਿੰਨੀਆਂ ਵੀ ਫਲਾਈਟਸ ਆਉਣੀਆਂ ਸੀਗੀਆਂ ਉਹ ਸਾਰੀਆਂ ਨੂੰ ਉਹਨਾਂ ਨੇ 2 ਹਫ਼ਤਿਆਂ ਦੇ ਲਈ ਬੰਦ ਕਰ ਦਿੱਤਾ ਹੈ। ਸੋ ਉੱਥੇ ਜਿਹੜੇ ਨਿਊਜ਼ੀਲੈਂਡ ਦੇ ਸਿਟੀਜ਼ਨ ਵੀ ਇੰਡੀਆ ਘੁੰਮਣ ਫਿਰਨ ਗਏ ਹੋ ਸੀ ਜਾਂ ਰਿਸ਼ਤੇਦਾਰਾਂ ਨੂੰ ਮਿਲਣ, ਉਹ ਵੀ ਨਹੀਂ ਇਸ ਸਮੇਂ ਦੇ ਦੌਰਾਨ ਆ ਸਕਦੇ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਇੱਕ ਵਾਰੀ ਫੇਰ ਸ਼ੂਟਿੰਗ ਜਿਹੜੀ ਉਹ ਹੋਈ ਆ। ਇਸ ਵਾਰ ਟੈਕਸਸ ਦੇ ਵਿੱਚ ਇਹ ਸ਼ੂਟਿੰਗ ਦੀ ਘਟਨਾ ਜਿਹੜੀ ਉਹ ਵਾਪਰੀ ਆ। ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਪੁਲਿਸ ਦੇ ਮੁਤਾਬਕ 1 ਜਾਣੇ ਦੀ ਮੌਤ ਹੋਈ ਆ, 5 ਜਾਣੇ ਹੋਰ ਜਿਹੜੇ ਉਹ ਜ਼ਖਮੀ ਹੋਏ ਆ। ਕੈਂਟਮੂਰ ਕੈਬੀਨਟਸ ਜਿਹੜਾ ਕਿ ਉੱਥੇ ਹੈਗਾ ਆ, ਉੱਥੇ ਜਿਹੜੀ ਆ ਘਟਨਾ ਵਾਪਰੀ ਹੈ ਗੋਲੀਬਾਰੀ ਦੀ, ਗ੍ਰਾਈਮਜ਼ ਕਾਊਂਟੀ ਦੇ ਵਿੱਚ ਜਿਹੜੀ ਉਹ ਹੋਈ ਆ। ਸੋ ਪਬਲਿਕ ਸੇਫਟੀ ਟਰੂਪਰ ਕਹਿੰਦੇ ਆ ਉਸ ਦੇ ਵੀ ਜਿਹੜੀ ਇੱਕ ਗੋਲੀ ਲੱਗੀ ਆ। ਸੋ ਇਹ ਉੱਥੋਂ ਦੇ ਜਿਹੜੇ ਫਿਰ ਅਧਿਕਾਰੀ ਸੀਗੇ ਉਹ ਉੱਥੇ ਜਿਹੜੇ ਮੌਕੇ ਦੇ ਉੱਤੇ ਜਿਹੜੇ ਉਹ ਪਹੁੰਚੇ ਆ ਅਤੇ ਉਹਨਾਂ ਦੇ ਨਾਲ ਉਹਨਾਂ ਨੇ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਸ ਸੀਨ ਦੇ ਉੱਤੇ ਜਿਹੜਾ ਉਹ ਕਾਬੂ ਪਾਇਆ ਹੈਗਾ ਆ। ਸੋ ਕਹਿੰਦੇ 4 ਜਣੇ ਇਸ ਟਾਈਮ ਸੇਂਟ ਜੋਸਫ ਹੈਲਥ ਰੀਜਨਲ ਹੌਸਪੀਟਲ ਜਿਹੜਾ ਬ੍ਰਾਇਨ ਦੇ ਵਿੱਚ ਹੈਗਾ ਆ, ਉੱਥੇ ਉਹਨਾਂ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਆ। ਕੱਲ੍ਹ ਹੀ ਆਪਾਂ ਸੁਣਿਆ ਸੀਗਾ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ 5 ਤੋਂ 6 ਤਕਰੀਬਨ ਜਿਹੜੇ ਗਨ ਕੰਟਰੋਲ ਦੇ ਨਾਲ ਸੰਬੰਧਿਤ ਐਗਜ਼ੀਕਿਊਟਿਵ ਆਰਡਰ ਜਿਹੜੇ ਆ ਉਹ ਜਾਰੀ ਕਰ ਸਕਦੇ ਆ। ਪਿਛਲੇ 1 ਮਹੀਨੇ ਦੇ ਵਿੱਚ 2 ਵੱਡੀਆਂ ਮਾਸ ਸ਼ੂਟਿੰਗਸ ਪਹਿਲਾਂ ਹੀ ਜਿਹੜੀਆਂ ਆ ਉਹ ਹੋ ਚੁੱਕੀਆਂ ਆ ਅਤੇ ਇੱਕ ਵਾਰੀ ਫਿਰ ਇਹ ਜਿਹੜੀ ਖਬਰਾਂ ਦੇ ਵਿੱਚ ਇਹ ਸ਼ੂਟਿੰਗ ਆਈ ਆ।
ਜੀ, ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਜਿਹੜਾ ਕੈਨੇਡਾ ਆ, ਉੱਥੇ ਵੀ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਪਹਿਲੀ ਵਾਰੀ ਕਹਿੰਦੇ ਪਈ ਉਹਨਾਂ ਦਾ ਜਿਹੜਾ ਜੇ ਰੇਸ਼ੋ ਦੇਖਿਆ ਜਾਵੇ ਉਹ ਅਮਰੀਕਾ ਦੇ ਬਰਾਬਰ ਹੁੰਦਾ ਜਾ ਰਿਹਾ ਆ। USA ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਲੀਡ ਲੈ ਰਿਹਾ ਹੈ ਵੈਕਸੀਨ ਲਾਉਣ ਦੇ ਵਿੱਚ। USA ਦੇ ਵਿੱਚ 19.6% ਜਿਹੜੀ ਪੋਪੂਲੇਸ਼ਨ ਆ ਆਲਰੇਡੀ ਵੈਕਸੀਨੇਟਡ ਹੋ ਚੁੱਕੀ ਆ। UK ਦੇ ਵਿੱਚ 8.5% ਲੋਕ ਜਿਹੜੇ ਆ ਉਹਨਾਂ ਦੇ ਵੈਕਸੀਨ ਲੱਗ ਚੁੱਕੇ ਆ, ਪਰ ਕੈਨੇਡਾ 'ਚ ਸਿਰਫ 2% ਲੋਕਾਂ ਦੇ ਜਿਹੜੇ ਆ ਟੀਕੇ ਲੱਗੇ ਹੈਗੇ ਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਵਾਰਨਿੰਗ ਦਿੱਤੀ ਆ ਪ੍ਰੈਸ ਕਾਨਫਰੰਸ ਦੇ ਵਿੱਚ, ਕਹਿੰਦੇ ਪਈ ਥਰਡ ਵੇਵ ਪੂਰੀ ਦੁਨੀਆ 'ਚ ਚੱਲ ਰਹੀ ਆ, ਇਨਕਲੂਡਿੰਗ ਕਹਿੰਦੇ ਪਏ ਸਾਡੇ ਮੁਲਕ ਦੇ ਵਿੱਚ। ਸੋ ਪਰ ਜਿਹੜਾ ਕੈਨੇਡਾ ਹੈਗਾ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਬਈ ਉਹਨਾਂ ਦੇ ਕੋਲ ਵੈਕਸੀਨ ਲਾਉਣ ਦੇ ਲਈ ਹਜੇ ਵੈਕਸੀਨ ਪਹੁੰਚੇ ਨਹੀਂ, ਜਾਂ ਉੱਥੇ ਵੈਕਸੀਨ ਲਾਣੇ ਜਿਹੜੇ ਆ ਉਹ ਬਹੁਤ ਸਲੋ ਚੱਲ ਰਹੇ ਹੈਗੇ ਆ। ਸਿਰਫ 2% ਪੋਪੂਲੇਸ਼ਨ ਦੇ ਵੈਕਸੀਨ ਲੱਗੇ ਹੈਗੇ ਆ। ਜਿਹੜੇ ਵੇਰੀਐਂਟਸ ਨਵੇਂ ਆਏ ਹੈਗੇ ਆ UK ਤੋਂ, ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ USA 'ਚ ਵੀ ਹੈਗੇ ਆ, ਉਹ ਹੁਣ ਕੈਨੇਡਾ ਦੇ ਵਿੱਚ ਵੀ ਜਿਹੜੇ ਵੇਰੀਐਂਟ ਲੱਭੇ ਹੈਗੇ ਆ। ਜੀ, ਉਧਰ ਵੈਕਸੀਨ ਨੂੰ ਲੈ ਕੇ ਜੇ ਹਰਜੋਤ ਸਿੰਘ ਜੀ ਅਪਡੇਟ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਖਬਰਾਂ ਹੁਣੇ ਆ ਰਹੀਆਂ ਵੀ ਵੈਕਸੀਨ ਦੀ ਸ਼ਾਰਟੇਜ ਇੱਥੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਆ। ਸੋ ਮਤਲਬ ਇਹ ਆ ਵੀ ਜਿਹਨੂੰ ਜਿੱਥੇ ਮੌਕਾ ਮਿਲਦਾ ਵੈਕਸੀਨ ਲਵਾਉਣ ਦਾ, ਭਾਈ ਤੁਰੰਤ ਜਿਹੜੀ ਉਹ ਵੈਕਸੀਨ ਜਿਹੜੀ ਉਹ ਲਵਾ ਲਵੇ, ਅਦਰਵਾਈਜ਼ ਫਿਰ ਨਹੀਂ ਤਾਂ ਲੰਬਾ ਇੰਤਜ਼ਾਰ ਜਿਹੜਾ ਉਹ ਕਰਨਾ ਪੈ ਸਕਦਾ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਅਜੇ ਵੈਕਸੀਨ ਜਿਹੜੀਆਂ ਲੱਗ ਰਹੀਆਂ, ਪਰ ਇਹ ਆ ਵੀ ਉਹ ਫਿਰ ਨੰਬਰ ਆਫ ਜਿਨ੍ਹਾਂ ਨੂੰ ਵੈਕਸੀਨ ਲਾਈ ਜਾਂਦੀ ਆ ਉਹ ਆંકੜਾ ਜਿਹੜਾ ਆ ਉਹ ਘਟ ਜਾਏਗਾ। ਬੀਤੇ ਦਿਨਾਂ ਦੇ ਵਿੱਚ 3 ਮਿਲੀਅਨ ਲੋਕਾਂ ਨੂੰ ਐਵਰੀ ਡੇ ਜਿਹੜੀ ਵੈਕਸੀਨ ਆ ਉਹ ਲੱਗ ਰਹੀ ਸੀ ਅਤੇ ਲਗਾਤਾਰ ਇਸ ਦੇ ਵੱਲ ਨੂੰ ਵੱਧ ਰਹੇ ਸੀ। ਉੱਦਾਂ ਇਹਨਾਂ ਨੇ ਕਿਹਾ ਤਾਂ ਸੀਗਾ ਵੀ ਸਾਡੇ ਕੋਲ ਇਨਫ ਵੈਕਸੀਨਸ ਹੈਗੀਆਂ ਆ ਵੀ ਸਾਰੇ ਅਮਰੀਕੀ ਲੋਕਾਂ ਨੂੰ ਜਿਹੜੇ 2 ਡੋਜ਼ਿਸ ਜਿਹੜੇ ਉਹ ਲੱਗ ਸਕਦੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜਾ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਸ਼ਾਰਟੇਜ ਜਿਹੜੀ ਆ ਉਹ ਆ ਸਕਦੀ ਆ। ਸੋ ਉੱਦਾਂ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡਾ ਨੰਬਰ ਹੈਗਾ ਆ ਜਿੰਨੇ ਲੋਕਾਂ ਨੂੰ ਹੁਣ ਤੱਕ ਵੈਕਸੀਨ ਜਿਹੜੀ ਉਹ ਲੱਗ ਚੁੱਕੀ ਆ। 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਹੁਣ ਤੱਕ ਵੈਕਸੀਨ ਜਿਹੜੀ ਉਹ ਲਾ ਦਿੱਤੀ, ਐਟਲੀਸਟ ਇੱਕ ਡੋਜ਼ ਜਿਹੜੀ ਜਿਨ੍ਹਾਂ ਨੂੰ ਲੱਗੀ ਹੋਵੇ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਕਿ ਨਿਊਯਾਰਕ ਦੇ ਗਵਰਨਰ ਉਹਨਾਂ ਨੇ $212 ਬਿਲੀਅਨ ਦਾ ਜਿਹੜਾ ਬਜਟ ਆ ਉਹ ਪਾਸ ਕੀਤਾ ਆ। ਕਹਿੰਦੇ ਪਈ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਗਵਰਨਰ ਦੇ ਕਾਫੀ ਸਕੈਂਡਲ ਆਏ ਸੀ। ਇੱਕ ਤਾਂ ਨਰਸਿੰਗ ਹੋਮਸ ਦੀਆਂ ਵਿੱਚ ਜਿਹੜੀਆਂ ਮੌਤਾਂ ਹੋਈਆਂ ਸੀਆਂ, ਅਤੇ ਇਸੇ ਤਰ੍ਹਾਂ ਜਿਹੜੇ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਹੋਏ ਸੀ। ਉਹ ਤੋਂ ਬਾਅਦ ਗਵਰਨਰ ਕੁਓਮੋ ਨੇ ਆਪਣੇ ਕਾਫੀ ਨਵੇਂ ਬਿੱਲ ਲੈ ਕੇ ਆਉਣੇ ਸੀ, ਜਿਹਦੇ ਵਿੱਚ ਟੈਕਸ ਇਨਕਰੀਜ਼ ਦਾ ਵੀ ਸੀ, ਹੋਰ ਕਈ ਚੇਂਜਸ, ਪਰ ਉਹਦੇ ਨਾਲ ਕੋਈ ਵੀ ਜਿਹੜਾ ਬੰਦਾ ਆ ਉਹ ਉਹਨਾਂ ਦੀ ਪਾਰਟੀ ਦਾ ਵੀ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਹੈਗਾ। ਸੋ ਇਸ ਕਰਕੇ ਕਹਿੰਦੇ ਵੀ ਉਹਨਾਂ ਨੇ ਆਪਣੇ ਜਿਹੜੇ ਕਈ ਨਵੇਂ ਬਿੱਲ ਲੈ ਕੇ ਆਉਣੇ ਸੀ ਉਹ ਉਹਨਾਂ ਨੂੰ ਜਿਹੜੇ ਆ ਡਰੋਪ ਕਰਨੇ ਪਏ ਹੈਗੇ ਆ। ਕੁਓਮੋ ਨੇ ਪਹਿਲਾਂ $12.6 ਬਿਲੀਅਨ ਜਿਹੜਾ ਆ ਬੇਲ ਆਊਟ ਪੈਕੇਜ ਅਨਾਊਂਸ ਕੀਤਾ ਸੀ। ਹੁਣ ਉਹ ਕਹਿੰਦੇ ਆ ਵੀ ਸਿਰਫ ਕਾਫੀ ਉਹ 'ਚੋਂ ਅਮਾਊਂਟ ਜਿਹੜਾ ਘੱਟ ਕੇ ਰਹਿ ਗਿਆ, ਕਿਉਂਕਿ ਉਹਦੀ ਜਿਹੜੀ ਸਪੋਰਟ ਆ ਉਹ ਬਾਕੀ ਦੇ ਜਿਹੜੇ ਅਸੈਂਬਲੀਮੈਨ ਜਾਂ ਉੱਥੇ ਦੇ ਜਿਹੜੇ ਸੈਨੇਟਰ ਆ ਸਟੇਟ ਦੇ ਉਹ ਨਹੀਂ ਕਰ ਰਹੇ ਹੈਗੇ। ਜੀ, ਅਗਲੀ ਗੱਲ ਕਰਦੇ ਜਾਈਏ, ਕੈਂਟਕੀ ਦੇ ਸੈਨੇਟ ਦੇ ਮੈਜੋਰਟੀ ਲੀਡਰ, ਉੱਥੋਂ ਦੀ ਜਿਹੜੀ ਸਟੇਟ ਸੈਨੇਟ ਆ, ਜੀਨ ਸਲਨਟਰੌਪ, ਕਹਿੰਦੇ ਆ ਵੀ ਉਹਨਾਂ ਇੱਕ ਰੋਂਗ ਵੇ ਦੇ ਉੱਤੇ ਜਿਹੜੀ ਆ ਉਹ ਗੱਡੀ ਚਲਾ ਰਹੇ ਸੀ, ਜਿਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ ਸਟੇਟ ਪੈਟਰੋਲ ਆਫਿਸਰ ਆ ਉਹਨਾਂ ਨੇ ਉਸ ਨੂੰ ਰੋਕਿਆ। ਉਸਨੇ ਇਹਨਾਂ ਨੂੰ ਜਿਹੜੀਆਂ ਆ ਇੱਦਾਂ ਉੱਦਾਂ ਦੀਆਂ ਗੱਲਾਂ ਕੀਤੀਆਂ। ਕਹਿੰਦੇ ਮੁਸ਼ਕ ਪੂਰਾ ਜਿਹੜਾ ਉਹਨਾਂ ਤੋਂ ਦਾਰੂ ਦਾ ਜਿਹੜਾ ਉਸ ਟਾਈਮ ਦੇ ਉੱਤੇ ਆ ਰਿਹਾ ਸੀ, ਗੱਲ ਉਸ ਦੇ ਕੋਲੋਂ ਕਹਿੰਦੇ ਕੀਤੀ ਨਹੀਂ ਸੀ ਜਾ ਰਹੀ। ਟੋਪੇਕਾ ਇੰਟਰਸਟੇਟ 70 ਦੇ ਉੱਤੇ ਕਹਿੰਦੇ ਆ ਇਹ ਘਟਨਾ ਵਾਪਰੀ ਸੀ 16 ਮਾਰਚ ਨੂੰ, ਜਿਹੜਾ ਤੜਕੇ ਦਾ ਜਿਹੜਾ ਇਹ ਵੇਲਾ ਸੀਗਾ। ਸੋ ਹੁਣ ਕਹਿੰਦੇ ਆ ਵੀ ਇੱਕ ਐਫੀਡੇਵਿਟ ਜੱਜ ਦੇ ਦੁਆਰਾ ਰਿਲੀਜ਼ ਕੀਤਾ ਗਿਆ ਆ, ਉਸ ਦੇ ਵਿੱਚ ਇਹ ਅਦਾਲਤੀ ਦਸਤਾਵੇਜ਼ਾਂ 'ਚ ਪਤਾ ਲੱਗਾ ਆ। ਕਹਿੰਦੇ ਵੀ ਇਸ ਦੇ ਉੱਤੇ ਹੁਣ ਫੈਲਨੀ ਚਾਰਜਿਸ ਪੁਲਿਸ ਅਫਸਰ ਨੂੰ ਫਲੀ ਕਰਨ ਦੇ ਲਈ, ਮਿਸਡਿਮੀਨਰ ਚਾਰਜਿਸ DUI ਦੇ ਲਈ ਅਤੇ ਰੈਕਲੈਸ ਡਰਾਈਵਿੰਗ ਦੇ ਲਈ, ਅਤੇ ਟ੍ਰੈਫਿਕ ਇਨਫਰੈਕਸ਼ਨ ਦੇ ਜਿਹੜੇ ਆ ਉਹ ਚਾਰਜਿਸ ਇਸ ਦੇ ਉੱਤੇ ਲਗਾਏ ਜਾ ਰਹੇ ਹੈਗੇ ਆ। ਜਿਹੜੀ ਅਧਿਕਾਰਤ ਤੌਰ ਦੇ ਉੱਤੇ 0.08 ਜਿਹੜੀ ਪਰਸੈਂਟ ਹੁੰਦੀ ਆ, ਉਹ ਇੱਕ ਲੈਵਲ ਹੋਣਾ ਚਾਹੀਦਾ ਆ। ਜੇ ਉਸ ਤੋਂ ਥੱਲੇ ਆ ਤਾਂ ਫਿਰ ਤੁਸੀਂ ਸੋਬਰ ਮੰਨੇ ਜਾਂਦੇ ਇੱਕ ਹਿਸਾਬ ਦੇ ਨਾਲ, ਅਤੇ ਉਸ ਤੋਂ ਵੱਧ ਜੇ ਤੁਹਾਡੇ ਖੂਨ ਦੇ ਵਿੱਚ ਅਲਕੋਹਲ ਹੋਵੇ ਤਾਂ ਤੁਸੀਂ ਇੱਕ ਹਿਸਾਬ ਦੇ ਨਾਲ DUI ਹੁੰਦੀ ਆ। ਅਤੇ ਕਹਿੰਦੇ ਇਹਨਾਂ ਦੀ 0.17 ਸੀ। ਸੋ ਜਿੰਨੀ
ਅਧਿਕਾਰਤ ਤੌਰ ਦੇ ਉੱਤੇ ਅਲਾਊਡ ਆ, ਉਸ ਤੋਂ ਕਾਫੀ ਜ਼ਿਆਦਾ ਜਿਹੜੀ ਉਹ ਸੀਗੀ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਪਰ ਕਦੇ ਕਦੇ ਜਿਹੜੇ ਪੋਲੀਟੀਸ਼ੀਅਨ ਉਹ ਵੀ ਇੱਦਾਂ ਦਾ ਕਾਰਾ ਜਿਹੜਾ ਉਹ ਕਰ ਜਾਂਦੇ ਆ। ਜੀ, ਅਗਲੀ ਖਬਰ ਰਸ਼ੀਆ ਦੇ ਸੰਬੰਧ ਵਿੱਚ ਆ ਰਹੀ ਹੈ। ਕਹਿੰਦੇ ਪਈ ਰਸ਼ੀਆ ਦਾ ਜਿਹੜਾ ਡਿਕਟੇਟਰ ਹੈਗਾ, ਲੀਡਰ ਉੱਥੇ ਦਾ ਵਲਾਡੀਮੀਰ ਪੁਟਿਨ, ਜਿਸ ਨੇ ਕੌਨਸਟੀਟਿਊਸ਼ਨ ਦੇ ਵਿੱਚ ਚੇਂਜ ਕਰਕੇ ਆਪਣੇ ਆਪ ਨੂੰ 2036 ਸਨ ਤੱਕ ਐਜ਼ ਏ ਉੱਥੇ ਦਾ ਜਿਹੜਾ ਹੈੱਡ ਆ ਰਹਿਣ ਦੀ ਜਿਹੜੀ ਪਾਵਰ ਲੈ ਲਈ ਹੈਗੀ ਆ, ਜਦੋਂ ਉਹ 83 ਸਾਲਾਂ ਦਾ ਹੋਊਗਾ। ਪਰ ਉਹ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਇਸ ਬਿਆਨ ਤੋਂ ਕਿ ਜਿਹੜਾ ਵਲਾਡੀਮੀਰ ਪੁਟਿਨ ਆ ਉਹ ਇੱਕ ਕਿਲਰ ਹੈਗਾ ਆ, ਕਹਿੰਦੇ ਕਾਫੀ ਔਖਾ ਆ। ਸੋ ਉਸਨੇ ਲੇਟਲੀ ਇੱਕ ਇੰਟਰਵਿਊ ਵੀ ਦਿੱਤੀ ਆ, ਉਹਦੇ 'ਚ ਆਪਣਾ ਉਹਦਾ ਗੁੱਸਾ ਪੂਰਾ ਸੀ। ਸੋ ਕਹਿੰਦੇ ਪਈ ਇਸ ਬਿਆਨ ਤੋਂ ਬਾਅਦ 28,000 ਰਸ਼ੀਅਨ ਟਰੂਪ ਜਿਹੜੇ ਆ ਉਸਨੇ ਯੂਕਰੇਨ ਦੇ ਬਾਰਡਰ ਦੇ ਉੱਤੇ ਲਾ ਦਿੱਤੇ ਹੈਗੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਕੁਛ ਇਹਨਾਂ ਨਾਟੋ ਨੇ ਜਿਹੜੀ ਆ ਨੈਟੋ ਆ, ਉਹਨਾਂ ਨੇ 10 ਦੇ ਕਰੀਬ ਰਸ਼ੀਆ ਦੇ ਜਿਹੜੇ ਜੈਟਸ ਆ ਉਹਨਾਂ ਨੂੰ ਇੰਟਰਸੈਪਟ ਵੀ ਕੀਤਾ ਸੀਗਾ, ਜਿਹੜੇ ਕਿ ਨਾਰਥ ਅਟਲਾਂਟਿਕ ਓਸ਼ਨ ਦੇ ਉੱਤੇ ਜਾ ਰਹੇ ਸੀ। ਜੀ ਜੀ, ਅਗਲੀ ਗੱਲ ਕਰਦੇ ਜਾਈਏ। ਡੈਰਿਕ ਚੌਵਨ ਦਾ ਜਿਹੜਾ ਕਹਿੰਦੇ ਆ ਵੀ ਟਰਾਇਲ ਉਹ ਚੱਲ ਰਿਹਾ ਆ। ਹੁਣ ਅਟਰਨੀ ਜਿਹੜੇ ਉਹ ਉਹਨਾਂ ਦੇ ਇਹ ਆਖ ਰਹੇ ਆ ਵੀ ਜਿਹੜਾ ਡਿਫੈਂਸ ਆ ਚੌਵਨ ਦਾ ਉਹ ਕਾਫੀ ਇਨਇਫੈਕਟਿਵ ਜਿਹੜਾ ਹਾਲ ਦੀ ਘੜੀ ਨਜ਼ਰ ਆ ਰਿਹਾ ਹੈ। ਜਿਹੜਾ ਪ੍ਰੋਸੀਕਿਊਟਰਸ ਆ ਉਹ ਆਪਣੇ ਮੈਡੀਕਲ ਐਕਸਪਰਟਸ ਜਿਹੜੇ ਉਹ ਲੈ ਕੇ ਆ ਰਹੇ ਹੈਗੇ ਆ। ਸੋ ਇਸ ਟਰਾਇਲ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਕੁਛ ਜਿਹੜੀਆਂ ਤਬਦੀਲੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਆ। ਉੱਧਰ ਕੋਲੋਰਾਡੋ ਨੇ ਵੀ ਜਿਹੜੀ ਇਮਿਊਨਿਟੀ ਹੁੰਦੀ ਆ ਪੁਲਿਸ ਵਾਲਿਆਂ ਦੀ, ਉਸ ਨੂੰ ਜਿਹੜਾ ਆ ਉਹ ਆਈ ਥਿੰਕ ਹਟਾ ਦਿੱਤਾ ਹੈਗਾ ਆ। ਸੋ 2 ਆਈ ਥਿੰਕ ਸੂਬੇ ਜਿਹੜੇ ਆ ਉਹ ਇਸ ਟਾਈਮ ਬਣ ਚੁੱਕੇ ਆ ਜਿੱਥੇ ਪੁਲਿਸ ਦੀ ਇਮਿਊਨਿਟੀ ਜਿਹੜੀ ਉਹ ਕੁਆਲੀਫਾਈਡ ਜਿਹੜੀ ਇਮਿਊਨਿਟੀ ਹੁੰਦੀ ਆ ਉਸ ਨੂੰ ਹਟਾ ਦਿੱਤਾ ਗਿਆ ਆ। ਸੋ ਉਸ ਦੇ ਨਾਲ ਜਿੱਦਾਂ ਹਰਜੋਤ ਸਿੰਘ ਜੀ ਆਪਾਂ ਇਹ ਕੇਸ ਦੇਖਿਆ ਅਤੇ ਹੋਰ ਵੀ ਕਈ ਜਿਹੜੇ ਆ ਉਹ ਕੇਸ ਜਿਹੜੇ ਉਹ ਦੇਖੇ ਗਏ ਆ। ਸੋ ਉਹਦੇ ਨਾਲ ਕਾਫੀ ਫਰਕ ਪੈਂਦਾ। ਸੋ ਨਿਊ ਮੈਕਸੀਕੋ ਨੇ ਕੱਲ੍ਹ ਜਿਹੜਾ ਆ ਇਹ ਕੁਆਲੀਫਾਈਡ ਇਮਿਊਨਿਟੀ ਆ ਉਸ ਨੂੰ ਖਤਮ ਕਰ ਦਿੱਤਾ ਸੀਗਾ ਇੱਕ ਨਵੇਂ ਕਾਨੂੰਨ ਨੂੰ ਪਾਸ ਕਰਕੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਕੈਲੀਫੋਰਨੀਆ ਸਟੇਟ ਆ ਉਸ ਨੇ ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਆਉਣ ਵਾਲਾ ਜਿਹੜਾ ਗਰਮੀਆਂ ਦਾ ਸੀਜ਼ਨ ਆ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਅੱਗਾਂ ਲੱਗ ਰਹੀਆਂ ਹੈਗੀਆਂ। ਸੋ ਗਵਰਨਰ ਸਾਹਿਬ ਨੇ $536 ਬਿਲੀਅਨ ਜਿਹੜਾ ਆ ਵਾਈਲਡ ਫਾਇਰ ਮਿਟੀਗੇਸ਼ਨ ਤੇ ਫੋਰੈਸਟ ਮੈਨੇਜਮੈਂਟ ਦੇ ਲਈ ਰੱਖਿਆ ਹੈਗਾ ਆ। ਇਹ ਕਹਿੰਦੇ ਵੀ ਪਹਿਲਾਂ $200 ਮਿਲੀਅਨ ਸੀ ਪਿਛਲੇ ਸਾਲਾਂ 'ਚ, ਹੁਣ ਮੋਰ ਦੈਨ ਡਬਲ ਜਿਹੜਾ ਇਸ ਨੂੰ ਰੱਖਿਆ ਗਿਆ ਆ ਤੇ ਇਸ ਨੂੰ ਛੇਤੀ ਹੀ ਕਹਿੰਦੇ ਵੀ ਸਪੈਂਡ ਕਰਨਾ ਸ਼ੁਰੂ ਕੀਤਾ ਜਾਊਗਾ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਸਾਲ 10,500 ਬਿਲਡਿੰਗਸ ਜਿਹੜੀਆਂ ਆ ਕੈਲੀਫੋਰਨੀਆ ਸੜ ਕੇ ਸੁਆਹ ਹੋਈਆਂ ਸੀ। 33 ਲੋਕਾਂ ਦੀ ਜਿਹੜੀ ਆ ਮੌਤ ਹੋਈ ਸੀ। 4% ਜਿਹੜੀ ਆ ਜਿਹੜਾ ਏਰੀਆ ਆ ਉਹ ਅੱਗ ਦੇ ਭੇਂਟ ਚੜ੍ਹ ਗਿਆ ਸੀਗਾ। ਸੋ $81 ਮਿਲੀਅਨ ਜਿਹੜਾ ਆ 1400 ਨਵੇਂ ਫਾਇਰ ਫਾਈਟਰਸ ਨੂੰ ਹਾਇਰ ਕਰਨ ਦੇ ਲਈ ਵਰਤਿਆ ਜਾਊਗਾ। ਇਹ ਗੈਬਨ ਨਿਊਸਮ ਹੋਣਾ ਨੇ ਅਨਾਊਂਸ ਕੀਤਾ ਹੈਗਾ। ਜੀ, ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਫੇਸਬੁੱਕ ਦਾ ਡਾਟਾ ਚੋਰੀ ਹੋਇਆ ਆ 500 ਤੇ ਕਿੰਨੇ ਮਿਲੀਅਨ ਯੂਜ਼ਰਸ ਦਾ। ਫੇਸਬੁੱਕ ਨੂੰ ਜਦ ਇਸ ਦੇ ਬਾਰੇ ਪੁੱਛਿਆ ਗਿਆ ਵੀ ਕੀ ਤੁਸੀਂ ਆਪਣੇ ਯੂਜ਼ਰਸ ਨੂੰ ਦੱਸੋਗੇ, ਤੇ ਉਹਨਾਂ ਨੇ ਕੋਰੀ ਨਾ ਜਿਹੜੀ ਉਹ ਇਨਕਾਰ ਕਰ ਦਿੱਤੀ ਵੀ ਕਿਹੜੇ ਯੂਜ਼ਰ ਦਾ ਇਹ ਡਾਟਾ ਚੋਰੀ ਹੋਇਆ ਆ, ਇਸ ਲਈ ਉਹ ਦੱਸਿਆ ਨਹੀਂ ਜਾਊਗਾ। ਸੋ ਜਿੰਨੇ ਜਿਹੜੇ ਫੇਸਬੁੱਕ ਵਰਤਦੇ ਆ ਦੇਖ ਰਹੇ ਆ ਸਾਨੂੰ ਫੇਸਬੁੱਕ ਦੇ ਉੱਤੇ ਵੀ, ਤੇ ਭਾਈ ਆਪੋ ਆਪਣੇ ਜਿਹੜੀ ਇਨਫੋਰਮੇਸ਼ਨ ਆ ਉਸ ਨੂੰ ਤਬਦੀਲ ਕਰੋ, ਖਾਸ ਕਰਕੇ ਆਪਣੇ ਪਾਸਵਰਡ ਵਗੈਰਾ ਜਾਂ ਜੋ ਵੀ ਤੁਸੀਂ ਚੀਜ਼ਾਂ ਜਿਹੜੀਆਂ ਉਸ ਦੇ ਦਰਮਿਆਨ ਜਿਹੜੀਆਂ ਉਹ ਰੱਖੀਆਂ ਹੋਈਆਂ ਆ। ਸੋ ਸਭ ਕੁਝ ਪਬਲਿਕਲੀ ਓਪਨ ਨਾ ਰੱਖਿਆ ਕਰੋ, ਘੱਟ ਤੋਂ ਘੱਟ ਚੀਜ਼ਾਂ ਜਿਹੜੀਆਂ ਉੱਥੇ ਤੁਸੀਂ ਪੋਸਟ ਜਿਹੜੀਆਂ ਉਹ ਕਰਿਆ ਕਰੋ। ਇਸੇ ਹੀ ਦੇ ਨਾਲ ਜੁੜੀ ਹੋਈ ਗੱਲ ਕਰਦੇ ਜਾਈਏ। ਲਿੰਕਡਇਨ ਜਿਹੜੇ ਕਿ ਪ੍ਰੋਫੈਸ਼ਨਲਸ ਦਾ ਇੱਕ ਹਿਸਾਬ ਦੇ ਨਾਲ ਫੇਸਬੁੱਕ ਵੀ ਉਸ ਨੂੰ ਆਖ ਦਿੱਤਾ ਜਾਂਦਾ ਆ, ਉਹਦਾ ਕਹਿੰਦੇ 500 ਮਿਲੀਅਨ ਲਿੰਕਡਇਨ ਦਾ ਜਿਹੜਾ ਯੂਜ਼ਰਸ ਦਾ ਡਾਟਾ ਆ ਉਹ ਇੱਕ ਹੈਕਰਸ ਦੀ ਸਾਈਟ ਦੇ ਉੱਤੇ ਵਿਕਣ ਦੇ ਲਈ ਪਿਆ ਹੋਇਆ ਆ। ਕਹਿੰਦੇ ਵੀ ਜਿਹੜੀ ਇਨਫੋਰਮੇਸ਼ਨ ਲਿੰਕਡਇਨ ਦੇ 500 ਮਿਲੀਅਨ ਯੂਜ਼ਰਸ ਦੀ ਉਹਨਾਂ ਨੇ ਡਾਟਾਬੇਸ ਬਣਾ ਕੇ ਰੱਖਿਆ, ਉਹ ਇੱਕ ਜਿਹੜੀ ਵੈਬਸਾਈਟ ਆ ਉਸ 'ਤੇ ਹੈਕਰ ਵੈਬਸਾਈਟ ਦੇ ਉੱਤੇ ਰੱਖਿਆ ਹੋਇਆ। ਹੁਣ ਤੁਸੀਂ ਦੇਖੋ, ਆਪਾਂ ਸੋਚਦੇ ਹਾਂ ਵੀ ਇਹ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਆਪਣੇ ਡਾਟਾ ਨੂੰ ਸੁਰੱਖਿਅਤ ਜਿਹੜੀਆਂ ਉਹ ਰੱਖਣਗੀਆਂ, ਪਰ ਇਨ ਦੀ ਐਂਡ ਕੰਪਿਊਟਰਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਆ ਉਹ ਕੋਈ ਜਿਹੜਾ ਕੰਪਿਊਟਰ ਦੇ ਵਿੱਚ ਉਹਨਾਂ ਤੋਂ ਵੱਧ ਮਾਹਰ ਹੋਊਗਾ ਅਤੇ ਉਹ ਉਸ ਨੂੰ ਜਿਹੜਾ ਆ ਉਸ ਦੇ ਵਿੱਚੋਂ ਕੱਢ ਸਕਦਾ ਹੈ। ਸੋ ਇਸੇ ਲਈ ਰਾਏ ਇਹੀ ਹੁੰਦੀ ਆ, ਜਿੰਨੇ ਵੀ ਸਾਈਬਰ ਸਿਕਿਉਰਿਟੀ ਮਾਹਰ ਆ
ਵੀ ਘੱਟ ਤੋਂ ਘੱਟ ਇਨਫੋਰਮੇਸ਼ਨ ਜਿਹੜੀ ਆ ਉਹ ਆਨਲਾਈਨ ਆ, ਉਹ ਤੁਸੀਂ ਆਪਣੀ ਪ੍ਰਾਈਵੇਟ ਇਨਫੋਰਮੇਸ਼ਨ ਜਿਹੜੀ ਰੱਖੋ, ਤਾਂ ਜੋ ਰੱਬ ਨਾ ਕਰੇ ਜੇ ਚੋਰੀ ਇੱਦਾਂ ਹੁੰਦੀ ਵੀ ਆ ਡਾਟਾ ਦੀ, ਤਾਂ ਐਟਲੀਸਟ ਤੁਹਾਡਾ ਜਿਹੜਾ ਪ੍ਰਾਈਵੇਟ ਡਾਟਾ ਆ ਉਹ ਸੁਰੱਖਿਅਤ ਰਹਿ ਸਕੇ। ਅਗਲੀ ਖਬਰ ਵੱਲ ਚਲੀਏ। ਅੱਜ CDC ਦੇ ਡਾਇਰੈਕਟਰ ਜਿਹੜੇ ਆ ਉਹਨਾਂ ਨੇ ਰੋਸ਼ੇਲ ਵੈਲੈਂਸਕੀ ਜਿਹੜੇ ਆ ਅਨਾਊਂਸ ਕੀਤਾ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਰੇਸਿਜ਼ਮ ਆ ਉਹ ਇੱਕ ਤਰ੍ਹਾਂ ਦੇ ਨਾਲ ਪਬਲਿਕ ਹੈਲਥ ਥ੍ਰੈਟ ਵੀ ਹੈਗਾ ਆ। ਕਹਿੰਦੇ ਵੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਕੋਵਿਡ ਹੋਇਆ ਤੇ ਆਪਾਂ ਦੇਖਿਆ ਵੀ ਜਿਹੜੇ ਪੀਪਲ ਆਫ ਕਲਰ ਆ, ਜਿਹੜੇ ਕਾਲੇ ਰੰਗ ਦੇ ਲੋਕ ਹੈਗੇ ਆ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਸਪੈਨਿਸ਼ ਵੀ ਆਉਂਦੇ ਆ, ਬਲੈਕਸ ਵੀ ਆਉਂਦੇ ਆ, ਤੇ ਉਹਨਾਂ ਦੇ ਉੱਤੇ ਕਹਿੰਦੇ ਕਰੋਨਾ ਵਾਇਰਸ ਦਾ ਕਾਫੀ ਅਸਰ ਹੋਇਆ ਹੈਗਾ। ਸੋ ਉਹ ਉਹਨਾਂ ਦੇ ਬੱਚਿਆਂ ਤੇ ਵੀ, ਕਿਉਂਕਿ ਉਹ ਕਹਿੰਦੇ ਵੀ ਇਹ ਇਕੱਲਾ 1 ਸਾਲ 'ਚ ਨਹੀਂ ਹੋਇਆ, ਇਹ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ, ਕਿਉਂਕਿ ਉਹਨਾਂ ਦੀ ਜਿਹੜੀ ਕਈਆਂ ਕੋਲ ਹੈਲਥ ਇੰਸ਼ੋਰੈਂਸ ਨਹੀਂ ਸੀ, ਪੂਰੀ ਤਰ੍ਹਾਂ ਉਹਨਾਂ ਦੀ ਫੂਡ ਦੀ ਟੇਕ ਕੇਅਰ ਨਹੀਂ ਹੈਗੀ। ਸੋ ਇਹਦਾ ਕਹਿੰਦੇ ਵੀ ਜੇ ਓਵਰਆਲ ਪੂਰੀ ਸੁਸਾਇਟੀ ਦੇ ਉੱਤੇ ਅਸਰ ਪੈਂਦਾ ਹੈਗਾ ਹੈ। ਜੀ ਜੀ ਫਲੋਰੀਡਾ ਦਾ ਜਿਹੜਾ ਹਰਜੋਤ ਸਿੰਘ ਜੀ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਜਨਰਲ ਕੌਂਸਲ, ਯਾਨੀ ਕਿ ਜਿਹੜਾ ਉਹਨਾਂ ਦਾ ਮੁੱਖ ਇੱਕ ਹਿਸਾਬ ਦੇ ਨਾਲ ਵਕੀਲ ਸੀਗਾ, ਉਸ ਦੇ ਉੱਤੇ ਹੁਣ ਚਾਰਜਿਸ ਲੱਗੇ ਆ ਚਾਈਲਡ ਪੋਰਨੋਗ੍ਰਾਫੀ ਦੇ, ਉਸ 'ਤੇ ਜਿਹੜੇ ਚਾਰਜਿਸ ਲਾਏ ਗਏ ਆ। ਐਰਿਕ ਲਿਪਮੈਨ ਜਿਹੜੇ ਇਸ ਦਾ ਨਾਮ ਆ, ਕਹਿੰਦੇ ਆ ਵੀ ਇੱਕ ਟਾਈਮ ਦੇ ਉੱਤੇ ਇੱਕ ਨਾਨ ਪ੍ਰੋਫਿਟ ਸੌਕਰ ਲੀਗ ਦੇ ਵਿੱਚ ਅਫਸਰ ਦੇ ਵਜੋਂ ਵੀ ਕੰਮ ਕੀਤਾ ਸੀ, ਜਿਸ ਦੇ ਵਿੱਚ 4 ਤੋਂ 17 ਸਾਲ ਦੇ ਮੁੰਡੇ ਅਤੇ ਕੁੜੀਆਂ ਜਿਹੜੇ ਜਿਨ੍ਹਾਂ ਦੇ ਵਿੱਚ ਖੇਡਦੇ ਸੀਗੇ। ਸੋ ਇਹਦਾ ਕੰਮ ਤਾਂ ਇਹ ਸੀਗਾ ਵੀ ਜਿਹੜੀਆਂ ਇਲੈਕਸ਼ਨ ਲਾਜ਼ ਵਾਇਲੇਸ਼ਨ ਕੋਈ ਕਰਦਾ ਹੈ ਤੇ ਉਹਨਾਂ ਨੂੰ ਪ੍ਰੋਸੀਕਿਊਟ ਕਰੇ, ਯਾਨੀ ਕਿ ਉਹਨਾਂ 'ਤੇ ਅਦਾਲਤੀ ਕਾਰਵਾਈ ਕਰੇ। ਅਤੇ ਹੁਣ ਆਪ ਦੇਖੋ ਕਿੱਡੇ ਭੈੜੇ ਕੰਮ ਦੇ ਵਿੱਚ ਜਿਹੜਾ ਇਹ ਫਸਿਆ ਹੈਗਾ ਹੈ। ਲਿਓਨ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ, ਉਹਨਾਂ ਨੇ ਜਿਹੜਾ ਦੱਸਿਆ ਵੀ ਕੱਲ੍ਹ ਇਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਐਮਾਜ਼ੋਨ ਕੰਪਨੀ ਆ ਉਹ ਹੁਣ USA ਦੇ ਵਿੱਚ ਜਿਹੜੇ ਬਹੁਤ ਸਾਰੇ ਡੈਡ ਸ਼ਾਪਿੰਗ ਮਾਲਸ ਆ ਉਹਨਾਂ ਨੂੰ ਕਹਿੰਦੇ ਧੜਾ ਧੜ ਖਰੀਦ ਰਹੀ ਆ। ਆਪਾਂ ਦੇਖਿਆ ਵੀ ਬੜੇ ਬੜੇ ਜਿਹੜੇ ਸ਼ਾਪਿੰਗ ਮਾਲਸ ਹੈਗੇ ਆ ਉਹ ਬੰਦ ਹੋ ਰਹੇ ਆ, ਕਿਉਂਕਿ ਲੋਕ ਹੁਣ ਅੱਜ ਕੱਲ੍ਹ ਦੁਕਾਨਾਂ 'ਚ ਸ਼ਾਪਿੰਗ ਨਹੀਂ ਕਰਨ ਜਾਂਦੇ, ਆਨਲਾਈਨ ਕਰਦੇ ਆ। ਸੋ ਇਹ ਸਾਰੇ ਜਿਹੜੇ ਸ਼ਾਪਿੰਗ ਮਾਲ ਆ ਉਹ ਖਰੀਦ ਕੇ ਜਿਹੜੇ ਆ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਸੈਂਟਰ ਐਮਾਜ਼ੋਨ ਬਣਾ ਰਿਹਾ ਹੈਗਾ। ਪਿਛਲੇ 2 ਸਾਲਾਂ ਦੇ ਵਿੱਚ ਐਮਾਜ਼ੋਨ ਨੇ ਬੈਟਨ ਰੂਜ਼ ਲੂਜ਼ੀਆਨਾ ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਸ਼ਾਪਿੰਗ ਮਾਲ ਖਰੀਦਿਆ। ਇਸੇ ਤਰ੍ਹਾਂ ਸਿਆਟਲ ਦੇ ਵਿੱਚ ਵੀ ਉਹਨਾਂ ਨੇ ਖਰੀਦਿਆ। 3.4 ਮਿਲੀਅਨ ਸਕੁਅਰ ਫੁੱਟ ਡਿਸਟ੍ਰੀਬਿਊਸ਼ਨ ਸੈਂਟਰ ਇਹ ਬਣਾਇਆ ਹੈਗਾ। ਸੋ ਇਸੇ ਤਰ੍ਹਾਂ ਨੌਕਸਵਿਲ ਟੈਨਸੀ ਦੇ ਵਿੱਚ ਵੀ 2,20,000 ਸਕੁਅਰ ਫੁੱਟ ਦਾ ਡਿਸਟ੍ਰੀਬਿਊਸ਼ਨ ਸੈਂਟਰ ਬਣਾਇਆ ਹੈਗਾ। ਸੋ ਐਮਾਜ਼ੋਨ ਨੇ ਕਹਿੰਦੇ ਵੀ ਸੰਨ 2016 ਤੋਂ ਲੈ ਕੇ 2019 ਤੱਕ 25 ਦੇ ਕਰੀਬ ਜਿਹੜੇ ਸ਼ਾਪਿੰਗ ਮਾਲ ਆ USA ਦੇ ਵਿੱਚ ਖਰੀਦੇ ਹੈਗੇ, ਜਿਨ੍ਹਾਂ ਨੂੰ ਉਹ ਹੁਣ ਡਿਸਟ੍ਰੀਬਿਊਸ਼ਨ ਸੈਂਟਰਸ ਦੇ ਵਿੱਚ ਕਨਵਰਟ ਕਰਨ ਜਾ ਰਹੇ ਆ। ਮੈਨੂੰ ਤਾਂ ਇੱਦਾਂ ਲੱਗ ਰਿਹਾ ਸੀ ਸ਼ਾਇਦ ਹਰਜੋਤ ਸਿੰਘ ਜੀ ਇਹ ਫੁੱਲ ਸਰਕਲ ਜਿਹੜੀ ਆ ਜ਼ਿੰਦਗੀ ਘੁੰਮੇਗੀ। ਪਹਿਲਾਂ ਲੋਕ ਮਾਲਸ ਦੇ ਵਿੱਚ, ਸ਼ਾਪਸ ਦੇ ਵਿੱਚ ਕਰਦੇ ਸੀਗੇ ਖਰੀਦੋ ਫਰੋਖਤ, ਫਿਰ ਆਨਲਾਈਨ ਲੈ ਆਉਂਦੇ, ਅਤੇ ਹੁਣ ਆਨਲਾਈਨ ਵਾਲਿਆਂ ਨੇ ਮੁੜ ਦੁਬਾਰਾ ਜਿਹੜੇ ਸ਼ਾਪਾਂ ਆ ਉਹ ਖੋਲ੍ਹ ਦਿੱਤੀਆਂ। ਇਨਫੈਕਟ ਸਿਆਟਲ ਦੇ ਵਿੱਚ ਆਲਰੇਡੀ ਇਹਨਾਂ ਨੇ ਕੈਸ਼ੀਅਰ ਲੈਸ ਜਿਹੜੀਆਂ ਆ ਉਹ ਇੱਕ ਦੁਕਾਨ ਖੋਲ੍ਹੀ ਆ। ਲੋਕ ਬੜੇ ਚਾਅ ਦੇ ਨਾਲ ਉੱਥੇ ਜਿਹੜਾ ਉਹ ਜਾ ਕੇ ਕਰ ਰਹੇ ਸੀਗੇ ਵੀ ਸਾਨੂੰ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਪੈਣੀ, ਜਿਹੜੀ ਚੀਜ਼ ਚਾਹੀਦੀ ਉੱਥੋਂ ਚੱਕੋ ਅਤੇ ਆਪਣੇ ਆਪ ਉਹਨਾਂ ਦੇ ਐਮਾਜ਼ੋਨ ID ਦੇ ਉੱਤੇ, ਉਹਨਾਂ ਦੇ ਅਕਾਊਂਟ ਦੇ ਵਿੱਚ ਉਹ ਸਾਰਾ ਕੁਛ ਐਡ ਹੋ ਜਾਵੇਗਾ। ਸੋ ਜਿੱਦਾਂ ਬਾਰਨਸ ਐਂਡ ਨੋਬਲ ਜਿਹੜੀ ਇੱਕ ਕਿਤਾਬਾਂ ਵਾਲੀ ਦੁਕਾਨ ਸੀਗੀ, ਉਹਨਾਂ ਦਾ ਬਿਲਕੁਲ ਜਿਹੜਾ ਉਹ ਬੰਦ ਹੋ ਗਿਆ ਕੰਮ। ਫਿਰ ਐਮਾਜ਼ੋਨ ਦੇ ਉੱਤੇ ਵਿਕਣ ਲੱਗ ਗਈਆਂ ਅਤੇ ਹੁਣ ਐਮਾਜ਼ੋਨ ਦੇ ਆਪਣੇ ਬੁੱਕ ਸਟੋਰ ਜਿਹੜੇ ਉਹ ਖੋਲ੍ਹ ਰਹੇ ਸੀਗੇ। ਸੋ ਇਨ ਦੀ ਐਂਡ ਇਹ ਜਿਹੜੀਆਂ ਕੰਪਨੀਆਂ ਆ ਉਹਨਾਂ ਦਾ ਇੱਕ ਹੀ ਮਕਸਦ ਆ, ਇੱਕ ਹੀ ਜਿਹੜਾ ਉਹਨਾਂ ਦਾ ਕੰਮ ਆ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਬਾਕੀ ਬਿਜ਼ਨਸ ਜਿਹੜੇ ਉਹ ਕਿੱਦਾਂ ਮਾਰ ਕੇ ਆਪਣਾ ਬਿਜ਼ਨਸ ਜਿਹੜਾ ਕਿੱਦਾਂ ਚਮਕਾਉਣਾ ਆ। ਇਹਦੇ ਵਿੱਚ ਹੁਣ ਬਿਜ਼ਨਸ ਦੇ ਪੱਖ ਤੋਂ ਦੇਖੋ ਤਾਂ ਕੋਈ ਗਲਤ ਗੱਲ ਤਾਂ ਨਹੀਂ ਆ, ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਛੋਟੇ ਬਿਜ਼ਨਸ ਆ ਇਸ ਜਿਹੜੇ ਦੈਂਤ ਦੇ ਹੱਥੋਂ ਜਿਹੜੇ ਉਹ ਲਗਾਤਾਰ ਸਾਹ ਘੁੱਟਦਾ ਉਹਨਾਂ ਦਾ ਜਾ ਰਿਹਾ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਸੈਨੇਟਰ ਜੋ ਮੈਨਸ਼ਨ ਆ ਉਹ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਬਹੁਤ ਵੱਡੀ ਸਿਰਦਰਦੀ ਬਣਨ ਜਾ ਰਹੇ ਹੈਗੇ ਆ। ਜੋ ਮੈਨਸ਼ਨ ਉਹਨਾਂ ਨੇ ਪਿਛਲੇ ਦਿਨ ਦੇ ਵਿੱਚ ਇਹ ਕਿਹਾ ਆ ਵੀ ਮੈਂ ਜਿਹੜਾ ਉਸ ਹੱਕ ਦੇ ਵਿੱਚ ਵੋਟ ਨਹੀਂ ਪਾ ਸਕਦਾ ਜਿਹਦੇ ਨਾਲ ਜਿਹੜਾ ਆ ਫਿਲਬਸਟਰ ਆ ਉਹ ਉਸ ਨੂੰ ਖਤਮ ਕੀਤਾ ਜਾਵੇ ਜਾਂ ਉਸ ਨੂੰ ਕਮਜ਼ੋਰ ਕੀਤਾ ਜਾਵੇ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਸੋਚ ਰਿਹਾ ਸੀ ਵੀ ਸਾਡੇ ਕੋਲ 50 ਦੇ ਕਰੀਬ ਵੋਟਾਂ ਹੈਗੀਆਂ ਅਤੇ ਹੁਣ ਆਪਾਂ ਜਿਹੜਾ
ਇਨਫਰਾਸਟ੍ਰਕਚਰ ਬਿੱਲ ਵੀ ਪਾ ਲਾਂਗੇ ਤੇ ਨਾਲ ਜਿਹੜਾ ਇਲੈਕਸ਼ਨ ਰਿਫਾਰਮਸ ਆ ਉਹ ਵੀ ਕਰ ਲਾਂਗੇ, ਗਨ ਕੰਟਰੋਲ ਦੇ ਉੱਤੇ ਵੀ ਜਿਹੜਾ ਕਾਫੀ ਕੁਛ ਕਰ ਲਾਂਗੇ। ਪਰ ਹੁਣ ਉਹਨਾਂ ਦੇ ਇਕੱਲਿਆਂ ਦੀ, ਕਿਉਂਕਿ ਆਪਾਂ ਦੇਖਿਆ ਪਿਛਲੇ ਮਹੀਨਿਆਂ ਤੋਂ ਲਗਭਗ ਹਰ ਇਸ਼ੂ ਤੇ ਹੀ ਜਿਹੜੇ ਅੜਦੇ ਰਹੇ ਆ, ਸੋ ਉਹਨਾਂ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਆ ਓਪਨਲੀ, ਸੋ ਇਹ ਤੋਂ ਬਾਅਦ ਹੁਣ ਦੇਖਦੇ ਆ ਵੀ ਵਾਈਟ ਹਾਊਸ ਜਿਹੜਾ ਆ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਆ। ਸੋ ਤੁਹਾਨੂੰ ਦੱਸਦੀ ਜਾਈਏ ਜਿਹੜੇ ਜੋ ਮੈਂਸ਼ਨ ਹੈਗੇ ਆ, ਇਹ ਵੈਸਟ ਵਰਜੀਨੀਆ ਤੋਂ ਹੀ ਸੈਨੇਟਰ ਆ, ਡੈਮੋਕ੍ਰੇਟਿਕ ਸੈਨੇਟਰ ਹੈਗੇ ਆ ਜੀ। ਉੱਦਾਂ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇੱਕ ਜਿਹੜਾ ਸੈਨੇਟਰ ਆ ਉਹ ਪੂਰੇ ਦੇ ਪੂਰੇ ਇੱਕ ਪ੍ਰੈਜ਼ੀਡੈਂਟ ਦੇ ਏਜੰਡੇ ਨੂੰ ਅੰਡਰ ਦਾ ਗਨ ਜਿਹੜਾ ਆ ਉਹ ਰੱਖ ਰਿਹਾ ਹੈਗਾ ਆ। ਬਾਕੀ ਜਿੰਨੀ ਵੀ ਬਾਕੀ ਜਿਹੜੀ ਪਾਪੂਲੇਸ਼ਨ ਉਹ ਦੂਜਿਆਂ ਦੇ ਅੰਡਰ ਆਉਂਦੀ ਹੋਊਗੀ, ਉਹ ਕਹਿੰਦੇ ਆ ਵੀ ਨਹੀਂ ਜੀ ਹੋਣਾ ਚਾਹੀਦਾ ਆ। ਅਤੇ ਇਹ ਇੱਕ ਥਾਂ ਦੇ ਉੱਤੋਂ ਜਿਹੜਾ ਸੈਨੇਟਰ ਆ ਉਹ ਪੂਰੀ ਤਰ੍ਹਾਂ ਜਿਹੜਾ ਕਹਿੰਦੇ ਵੀ ਨਹੀਂ ਜੀ, ਮੈਂ ਤਾਂ ਇਸ ਟਾਈਮ ਆਪਣੇ ਸਟੈਂਡ ਦੇ ਉੱਤੇ ਅੜਿਆ ਆ। ਸੋ ਇਹ ਦੋਨੋਂ ਤਰਫੋਂ ਹੀ ਗੱਲਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਆ। ਕੋਈ ਕਹੂਗਾ ਵੀ ਹਾਂ ਵੀ ਇਹ ਜਿਹੜਾ ਰਾਹ ਦਾ ਅੜਿੱਕਾ ਬਣਦਾ, ਕੋਈ ਕਹਿੰਦਾ ਵੀ ਨਹੀਂ ਦੇਖੋ ਜੀ ਇਹਨਾਂ ਨੂੰ ਜਿਹੜੀ ਪਾਵਰ ਆ ਉਹ ਚਾਹੀਦੀ ਆ, ਵੀ ਨਹੀਂ ਤਾਂ ਗਲਤ ਚੀਜ਼ਾਂ ਵੀ ਜਿਹੜੀਆਂ ਉਹ ਪਾਸ ਹੋ ਸਕਦੀਆਂ। ਸੋ ਇਹ ਬੜਾ ਫਾਈਨ ਜਿਹਾ ਬੈਲੈਂਸ ਆ। ਕੋਈ ਕਹਿੰਦਾ ਵੀ ਸੈਨੇਟ ਅਜਿਹੀ ਚੀਜ਼ ਕਰਕੇ ਬਰੋਕਨ ਆ, ਅਤੇ ਕੋਈ ਕਹਿੰਦਾ ਨਹੀਂ ਜੀ ਦੇਖੋ ਬਿਲਕੁਲ ਸੈਨੇਟ ਬਿਲਕੁਲ ਸਹੀ ਤਰੀਕੇ ਦੇ ਨਾਲ ਇੱਦਾਂ ਹੀ ਚੱਲਣੀ ਚਾਹੀਦੀ ਹੈਗੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੀਆਂ ਜਿਹੜੇ ਮਸਲਿਆਂ ਦੇ ਉੱਤੇ ਵੀ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਚਰਚਾ ਜਿਹੜੀ ਆ ਲੋਕਾਂ ਦੇ ਵਿੱਚ ਡੈਫੀਨੇਟਲੀ ਹੁੰਦੀ ਰਹਿਣੀ ਹੈਗੀ ਆ। ਨਿਊਯਾਰਕ ਸਿਟੀ ਤੋਂ ਅਗਲੀ ਜਿਹੜੀ ਖਬਰ ਆ ਰਹੀ ਆ, 3 ਵੱਖ-ਵੱਖ ਏਸ਼ੀਅਨ ਅਮੈਰੀਕਨਸ ਦੇ ਉੱਤੇ ਹੇਟ ਕ੍ਰਾਈਮ ਕਰਨ ਵਾਲੇ ਜੋਸਫ ਰੂਸੋ 27 ਸਾਲਾਂ ਦੇ, ਉਸ ਨੂੰ ਕਹਿੰਦੇ ਆ ਨਿਊਯਾਰਕ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਹੈਗਾ ਆ। ਅਤੇ ਇਸ ਦੇ ਉੱਤੇ ਕਹਿੰਦੇ ਹੁਣ ਮਲਟੀਪਲ ਹੇਟ ਕ੍ਰਾਈਮ ਦੇ ਜਿਹੜੇ ਚਾਰਜਿਸ ਆ ਉਹ ਲਾਏ ਜਾਣਗੇ। ਕੱਲ੍ਹ ਜਿਹੜਾ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ, ਅਤੇ ਮਲਟੀਪਲ ਕਾਊਂਟਸ ਆਫ ਅਸੌਲਟ ਐਜ਼ ਹੇਟ ਕ੍ਰਾਈਮ, ਐਗਰੀਵੇਟਿਡ ਹਰਾਸਮੈਂਟ ਜਿਹੜੇ ਆ ਉਹ ਮਸਲਿਆਂ ਦੇ ਵਿੱਚ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰਿੰਸ ਹੈਰੀ ਆ ਅਤੇ ਉਹਨਾਂ ਦੀ ਵਾਈਫ ਮੈਗਨ ਮਾਰਕਲ ਜਿਹੜੇ ਇੱਕ ਬਹੁਤ ਵੱਡੇ ਮੈਂਸ਼ਨ ਦੇ ਵਿੱਚ ਮੌਂਟੇਸੀਟੋ ਕੈਲੀਫੋਰਨੀਆ, ਜਿਹੜਾ ਸਦਰਨ ਕੈਲੀਫੋਰਨੀਆ, ਉੱਥੇ ਰਹਿੰਦੇ ਆ। ਅਤੇ ਅੱਜ ਇਹ ਖਬਰ ਆਈ ਆ ਵੀ ਪਿਛਲੇ ਜਿਹੜੇ ਕੁਛ ਮਹੀਨਿਆਂ ਦੇ ਦੌਰਾਨ 9 ਵਾਰ ਤੋਂ ਵੱਧ ਜਿਹੜੀ ਆ ਪੁਲਿਸ ਨੂੰ ਉੱਥੇ ਕਾਲ ਕੀਤਾ ਗਿਆ। ਸੋ ਇਹ ਪੁਸ਼ਟੀ ਨਹੀਂ ਹੋ ਸਕੀ ਵੀ ਪੁਲਿਸ ਨੂੰ ਕਿਸ ਕਾਰਨ ਕਰਕੇ ਉਹਨਾਂ ਦੇ ਜਿਹੜੇ ਮੈਂਸ਼ਨ ਦੇ ਉੱਤੇ ਕਾਲ ਕੀਤਾ ਗਿਆ ਹੈਗਾ, ਪਰ 9 ਵਾਰ ਜਿਹੜੀ ਪੁਲਿਸ ਆ ਉੱਥੇ ਗਈ ਹੈਗੀ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਜਿਹੜਾ ਜੀ ਆਪਾਂ ਸਟਾਕ ਮਾਰਕੀਟ ਦੇ ਉੱਤੇ ਵੀ ਜੇ ਨਜ਼ਰ ਆ ਉਹ ਆਪਾਂ ਮਾਰਦੇ ਜਾਈਏ ਤਾਂ ਅੱਜ ਡਾਊ ਜੋਨਸ ਆ ਉਸ ਦੇ ਵਿੱਚ 57 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 33,503 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 140 ਪੁਆਇੰਟਾਂ ਦੀ ਉਛਾਲ ਹੋਇਆ, 13,329 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 17 ਪੁਆਇੰਟ ਵਧੇ, 4,097 ਦੇ ਉੱਤੇ ਇਹ ਜਿਹੜਾ ਉਹ ਬੰਦ ਹੋਇਆ। ਅਤੇ ਜਿਹੜੀ 10 ਈਅਰ ਯੀਲਡ ਆ 1.68% ਦੇ ਉੱਤੇ ਜਿਹੜੀ ਉਹ ਰਹੀ। ਜੀ ਅਗਲੀ ਖਬਰ ਜੇ ਆਪਾਂ ਡਾਲਰ ਦੀ ਕੀਮਤ ਦੱਸਦੇ ਜਾਈਏ, $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ ₹74.60 ਦੇ ਬਰਾਬਰ ਰਹੀ ਆ। ਜੀ ਅਤੇ ਹੁਣ ਜਿਹੜਾ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹਰਜੋਤ ਸਿੰਘ ਜੀ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।